ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਹੁਣ ਜੋ ਕੋਲੋਰਾਡੋ ਦੇ ਵਿੱਚ ਵਾਪਰਿਆ, ਜਿਹੜਾ ਇੱਕ ਸਦਾਈ ਬੰਦੇ ਨੇ ਜੋ ਤੇਲ ਵਾਲੀ ਬੋਤਲ ਸੀ ਉਹ ਉੱਥੇ ਯੂਜ਼ ਗਰੁੱਪ ਜੋ ਮਾਰਚ ਕਰ ਰਹੇ ਸੀ ਉਹਨਾਂ ਦੇ ਉੱਤੇ ਸਿੱਟੀ ਸੀ, ਜਿਹਦੇ ਨਾਲ 12 ਦੇ ਕਰੀਬ ਫੱਟੜ ਹੋ ਗਿਆ ਸੀ। ਹੁਣ ਉਸ ਨੂੰ ਹੀ ਲੈ ਕੇ ਜਿਹੜੀ ਇਮੀਗ੍ਰੇਸ਼ਨ ਦਾ ਜਿਹੜਾ ਮੁੱਦਾ ਆ ਉਹ ਹੋਰ ਵੀ ਜਿਹੜਾ ਗਰਮ ਹੋ ਗਿਆ ਹੈਗਾ। ਉਸ ਮਾਮਲੇ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਉਹ ਇਲੀਗਲ ਏਲੀਅਨ ਸੀ। ਹਾਲਾਂਕਿ ਉਹ ਵੀਜ਼ਾ ਲੈ ਕੇ ਆਇਆ ਸੀ ਪਰ ਓਵਰਸਟੇ ਕੀਤਾ, ਸੋ ਨੈਚੁਰਲੀ ਉਹ ਜਿਹੜਾ ਇਲੀਗਲ ਏਲੀਅਨ ਬਣ ਗਿਆ। ਮੁਹੰਮਦ ਸੈਬਰੀ ਸੋਲੀਮਨ 45 ਸਾਲਾਂ ਦਾ USA ਦੇ ਵਿੱਚ 2022 ਚ ਆਇਆ ਸੀ ਈਜਿਪਟ ਤੋਂ, ਤੇ ਟੂਰਿਸਟ ਵੀਜ਼ੇ ਦੇ ਉੱਤੇ ਓਵਰਸਟੇ ਕੀਤਾ ਤੇ ਕਹਿੰਦੇ ਪਈ ਉਹ ਬਹੁਤ ਲੰਮੇ ਸਮੇਂ ਤੋਂ ਜਿਹੜੇ ਯੂ ਗਰੁੱਪ ਆ ਉਹਨਾਂ ਦੇ ਉੱਤੇ ਅਟੈਕ ਕਰਨ ਦੇ ਲਈ ਜਿਹੜਾ ਤਿਆਰੀ ਕਰ ਰਿਹਾ ਸੀ। ਤੇ ਉਸ ਟਾਈਮ ਦੇ ਉੱਤੇ ਉਹਨੇ ਜਿਹੜੇ ਆ ਫ੍ਰੀ ਪਾਲਸਤਾਈਨ ਵਰਗੇ ਜਿਹੜੇ ਨਾਅਰੇ ਆ ਉਹ ਵੀ ਲਾਏ ਹੈਗੇ ਆ। FBI ਨੇ ਇਹ ਕਿਹਾ ਵੀ ਐਕਟ ਆਫ ਟੈਰਰਿਜ਼ਮ ਆ, ਤੇ ਪਰ ਮੰਡੇ ਉਸ ਨੂੰ ਜਿਹੜਾ ਫੈਡਰਲ ਹੇਟ ਕ੍ਰਾਈਮ ਦੇ ਅੰਡਰ ਚਾਰਜ ਕੀਤਾ ਗਿਆ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਬੜਾ ਘਿਨਾਉਣਾ ਕੰਮ ਇਸ ਨੇ ਕੀਤਾ, ਜਿੱਦਾਂ ਪੈਟਰੋਲ ਬੰਬ ਉਹਨਾਂ ਦੇ ਉੱਤੇ ਫਲੇਮ ਥਰੋਵਰ ਅਟੈਕ ਜਿਸ ਨੂੰ ਆਖਿਆ ਜਾ ਰਿਹਾ ਆ ਵੀ ਇਸ ਬੰਦੇ ਨੇ ਜਿਸ ਨੇ ਹਮਲਾ ਕੀਤਾ, ਹਮਲਾਵਰ ਆ, ਉਹ ਕਾਫੀ ਲੰਮੇ ਸਮੇਂ ਤੋਂ ਇਸ ਨੂੰ ਘਟਨਾ ਨੂੰ ਅੰਜਾਮ ਦੇਣ ਦੇ ਲਈ ਜਿਹੜੀਆਂ ਉਹ ਕੋਸ਼ਿਸ਼ਾਂ ਦੇ ਵਿੱਚ ਲੱਗਾ ਹੋਇਆ ਸੀਗਾ। ਸੋ ਇਹ ਬੜੀ ਮੰਦਭਾਗੀ ਜਿਹੜੀ ਇਹ ਗੱਲ ਇਸ ਟਾਈਮ ਸਾਹਮਣੇ ਆ ਰਹੀ ਆ ਤੇ ਫੈਡਰਲ ਹੇਟ ਕ੍ਰਾਈਮ ਡੈਫੀਨੇਟਲੀ ਇਸ ਦੇ ਉੱਤੇ ਜਿਹੜਾ ਹੁਣ ਲੱਗ ਰਿਹਾ ਆ। ਇਹ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਘਟਨਾ ਵਾਪਰੀ ਹੈ ਜਦ ਹੁਣ ਤੋਂ ਕੁਛ ਵੀਕ ਪਹਿਲਾਂ ਹੀ ਇਜ਼ਰਾਈਲ ਦੇ ਕੁਛ ਜਿਹੜੇ ਲੋਕ ਸੀਗੇ, ਯਹੂਦੀ ਜਿਹੜੇ ਲੋਕ ਸੀ, ਉਹਨਾਂ ਨੂੰ ਉਹਨਾਂ ਦੇ ਮਿਊਜ਼ੀਅਮ ਦੇ ਬਾਹਰ ਜਿਹੜਾ ਉਹ ਮਾਰ ਦਿੱਤਾ ਗਿਆ ਸੀਗਾ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਾਪਰ ਰਹੀਆਂ ਆ। ਸੋ ਜਿਹੜੇ ਟਰੰਪ ਹੁਣੀ ਇਸੇ ਚੀਜ਼ ਦੇ ਆਧਾਰ ਦੇ ਉੱਤੇ ਜਿਹੜਾ ਲਗਾਤਾਰ ਆਪਾਂ ਦੇਖ ਰਹੇ ਹਾਂ ਵੀ ਜਿਹੜੇ ਸਟੂਡੈਂਟ ਵੀਜ਼ੇ ਤੇ ਬਾਹਰੋਂ ਆ ਰਹੇ ਜਿਹੜੇ ਲੋਕ ਆ, ਐਂਟੀ ਸੈਮਿਟਿਜ਼ਮ ਦੇ ਅੰਡਰ ਉਹਨਾਂ ਦੇ ਉੱਤੇ ਜਿਹੜੀ ਸਖਤੀ ਆ ਲਗਾਤਾਰ ਵੱਧ ਰਹੀ ਹੈਗੀ ਆ। ਸੋ ਕੌਣ ਕਿੱਦਾਂ ਦਾ ਨਿਕਲੂਗਾ ਇਹਦੇ ਬਾਰੇ ਤਾਂ ਹੁਣ ਕੋਈ ਕਿਹਾ ਨਹੀਂ ਜਿਹੜਾ ਉਹ ਜਾ ਸਕਦਾ, ਪਰ ਇਹ ਚੀਜ਼ ਜਿਹੜੀ ਜ਼ਰੂਰ ਆ ਵੀ ਇਸ ਦੇ ਨਾਲ ਜਿਹੜੀ ਸਖਤੀ ਆ ਉਹ ਹੋਰ ਵਧੇਗੀ। ਸੋ ਫੁੱਲੈਸਟ ਐਕਸਟੈਂਟ ਆਫ ਲਾਅ ਤੇ ਆਧਾਰ ਦੇ ਉੱਤੇ ਇਸ ਬੰਦੇ ਨੂੰ ਜਿਹੜਾ ਹੁਣ ਚਾਰਜ ਕਰਕੇ ਡੈਫੀਨੇਟਲੀ ਇੱਕ ਇਸ ਦੀ ਉਦਾਹਰਣ ਜਿਹੜੀ ਉਹ ਹੁਣ ਜ਼ਰੂਰ ਬਣਾਈ ਜਿਹੜੀ ਉਹ ਜਾਵੇਗੀ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜਾ GOP ਆ ਉਹ ਨੈਰੇਟਿਵ ਇਸ ਸਿਰਜ ਰਿਹਾ ਆ ਵੀ ਮੁਹੰਮਦ ਸੋਲੀਮਾਨ ਇੱਕ ਇਲੀਗਲ ਏਲੀਅਨ ਸੀਗਾ। ਲੌਰਾ ਲੂਮਰ ਜਿਹੜਾ ਬਹੁਤ ਜ਼ਿਆਦਾ ਬੋਲਦੀ ਰਹਿੰਦੀ ਆ, ਉਹਨੇ ਐਕਸ ਦੇ ਉੱਤੇ ਲਿਖਿਆ ਵੀ ਇਹ ਇਸਲਾਮਿਕ ਟੈਰਰਿਜ਼ਮ ਹੈਗਾ ਆ। ਸੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵੀ ਕਿਹਾ ਵੀ ਇਹ ਬਾਈਡਨ ਹੋਣਾ ਨੇ ਇਹਨੂੰ ਵੀਜ਼ਾ ਦਿੱਤਾ ਸੀ। ਸਟੀਫਨ ਮਿਲਰ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਵੀ ਜਿਹੜਾ ਬਾਈਡਨ ਹੋਣੀ ਆ ਉਹ ਇਹਨੂੰ ਵਰਕ ਪਰਮਿਟ ਦਿੱਤਾ ਅਮਰੀਕਾ ਦੇ ਵਿੱਚ ਆਉਣ ਦਾ, ਕਿਉਂਕਿ 2022 ਦੇ ਵਿੱਚ ਉਹ ਐਜ਼ ਏ ਵਿਜ਼ਟਰ ਆਇਆ ਸੀ। ਬਹੁਤ ਸਾਰੀਆਂ ਜਿਹੜੀਆਂ ਸਟੱਡੀਜ਼ ਆ ਉਹ 'ਚ ਇਹ ਆ ਰਹੀਆਂ ਵੀ ਜਿਹੜੇ ਇਮੀਗ੍ਰੈਂਟਸ ਆ ਉਹ ਬਹੁਤ ਘੱਟ ਕ੍ਰਾਈਮ ਕਰਦੇ ਆ ਦੈਨ US ਬੋਰਨ ਸਿਟੀਜ਼ਨਸ। ਇਹ ਨੈਸ਼ਨਲ ਇੰਸਟੀਚਿਊਟ ਆਫ ਜਸਟਿਸ ਉਹਨਾਂ ਦੇ ਵੈਬਸਾਈਟ ਦੇ ਉੱਤੇ ਹੈਗਾ ਆ। ਇਸ ਤੋਂ ਬਿਨਾਂ ਟੈਕਸਸ ਦੇ ਵਿੱਚ ਵੀ ਇੱਕ ਸਟੱਡੀ ਹੋਈ ਹੈ ਜਿਹਦੇ ਵਿੱਚ ਇਹ ਦੱਸਿਆ ਗਿਆ 2012 ਤੋਂ ਲੈ ਕੇ 2018 ਤਾਈਂ ਅਨਡਾਕੂਮੈਂਟਡ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਦਾ ਲੋਐਸਟ ਅਫੈਂਡਿੰਗ ਰੇਟ ਸੀਗਾ ਕੰਪੇਅਰ ਟੂ ਜਿਹੜੇ ਇੱਥੇ ਦੇ ਬੋਰਨ ਹੈਗੇ। ਜੀ ਬਿਲਕੁਲ।